ਸਾਰੇ ਦੋਸਤਾਂ ਨੂੰ ਪੰਜਾਬੀ ਪ੍ਰਚਾਰ ਵੱਲੋਂ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਸਾਲਾਂ ਦੇ ਇੰਤਜ਼ਾਰ ਦੇ ਬਾਅਦ ਵਰਿਆਂ ਦੀ ਜਿਹੜੀ ਇੱਕ ਉਡੀਕ ਸੀ, ਉਸ ਤੋਂ ਬਾਅਦ ਅੱਜ ਅਸੀਂ ਜਿੱਥੇ ਖੜੇ ਹਾਂ ਇਹ ਜਗ੍ਹਾ ਹੈ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ। ਕਰਤਾਰਪੁਰ ਪਿਛਲੇ 1 ਸਾਲ ਤੋਂ ਜਦੋਂ ਦਾ ਐਲਾਨ ਕੀਤਾ ਗਿਆ ਕਿ ਕਰਤਾਰਪੁਰ ਕੋਰੀਡੋਰ ਖੋਲ੍ਹਾ ਜਾਏਗਾ, ਉਦੋਂ ਦਾ ਹੀ ਕਰਤਾਰਪੁਰ ਕੋਰੀਡੋਰ ਦੁਨੀਆ ਦੇ ਟਾਪ ਟ੍ਰੈਂਡ ਦੇ ਵਿੱਚ ਸ਼ਾਮਿਲ ਹੈ। ਔਰ ਸ਼ਾਮਿਲ ਵੀ ਕਿਉਂ ਨਾ ਹੁੰਦਾ ਕਿ ਇਹ ਇੱਕ ਅਜਿਹਾ ਕੰਮ ਸੀ ਜਿਹਦੇ ਬਾਰੇ ਸੋਚਿਆ ਤਾਂ ਜਾ ਸਕਦਾ ਸੀ, ਲੇਕਿਨ ਉਹਦਾ ਹੋਣਾ ਪਿਛਲੇ 72 ਸਾਲਾਂ ਤੋਂ ਬੜਾ ਔਖਾ ਲੱਗ ਰਿਹਾ ਸੀ। ਇਸ ਤੋਂ ਪਹਿਲੇ ਦੀਆਂ ਹਕੂਮਤਾਂ ਨੇ ਵੀ ਕਈ ਵਾਰੀ ਇਹ ਖਾਹਿਸ਼ ਕੀਤੀ ਕਿ ਇਹ ਰਾਹਦਾਰੀ, ਇਹ ਕੋਰੀਡੋਰ ਖੋਲ੍ਹਿਆ ਜਾਵੇ, ਲੇਕਿਨ ਇਹ ਨਾ ਖੁੱਲ੍ਹ ਸਕਿਆ। 18 ਅਗਸਤ ਦਾ ਉਹ ਮੁਬਾਰਕ ਦਿਹਾੜਾ ਜਿਸ ਦਿਨ ਇਮਰਾਨ ਖਾਨ ਦੀ ਵਜ਼ਾਰਤ ਉਜ਼ਮਾ ਦੀ ਤਕਰੀਬ ਹਲਫ ਬਰਦਾਰੀ ਸੀ, ਉਸ ਦਿਨ ਨਵਜੋਤ ਸਿੰਘ ਸਿੱਧੂ ਦਾ ਉਸ ਤਕਰੀਬ ਦੇ ਵਿੱਚ ਆਣਾ ਔਰ ਇੱਥੋਂ ਦੇ ਇੱਕ ਪੰਜਾਬੀ ਪੁੱਤਰ ਕਮਰ ਜਵੇਦ ਬਾਜਵਾ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ, ਜਿਹੜੇ ਪਾਕਿਸਤਾਨ ਦੇ ਮੌਜੂਦਾ ਆਰਮੀ ਚੀਫ ਹਨ, ਉਸ ਨੇ ਇਸ ਲਾਂਘੇ ਦੇ ਖੁੱਲ੍ਹਣ ਵੱਲ ਉਹ ਇਸ਼ਾਰਾ ਦਿੱਤਾ ਜੋ ਅੱਜ ਹਕੀਕਤ ਬਣ ਚੁੱਕਿਆ ਹੈ। ਦੁਨੀਆ ਦੇ ਵਿੱਚ ਇਹ ਬੜਾ ਘੱਟ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਮਨਸੂਬੇ ਇਤਨੀ ਜਲਦੀ ਬਣ ਜਾਣ। ਸੋ ਇਸ ਟਾਈਮ 10 ਮਹੀਨੇ ਦੀ ਰਿਕਾਰਡ ਮੁੱਦਤ ਦੇ ਵਿੱਚ ਇਹ ਗੁਰਦੁਆਰਾ ਜੋ ਤੁਸੀਂ ਦੇਖ ਰਹੇ ਹੋ ਇਹ ਬਣ ਚੁੱਕਾ ਹੈ। ਇਹਦੇ ਵਿੱਚ ਪਾਕਿਸਤਾਨ ਦੇ ਜਿਤਨੇ ਇਦਾਰੇ ਹਨ ਉਹਨਾਂ ਦੇ ਤੇ ਕੰਮ ਹੈ ਹੀ, ਲੇਕਿਨ ਇੱਕ ਵੱਡੀ ਜਿਹੜੀ ਇਸ ਕੰਮ ਕਰਾਉਣ ਦੇ ਪਿੱਛੇ ਹੈ ਉਹ ਸੋਚ, ਉਹ ਇੱਕ ਅੱਛੀ ਨੀਅਤ ਤੁਸੀਂ ਕਹਿ ਸਕਦੇ ਹੋ, ਉਹ ਹੈ ਜਿਹੜੀ ਪਾਕਿਸਤਾਨੀ ਸਰਕਾਰ ਦੀ ਹੈ, ਪਾਕਿਸਤਾਨ ਦੇ ਇਦਾਰਿਆਂ ਦੀ ਹੈ, ਜਿਨ੍ਹਾਂ ਸਾਰਿਆਂ ਨੇ ਮਿਲ ਕੇ ਇਹ ਇੱਕ ਵੱਡਾ ਕੰਮ ਕੀਤਾ। ਇਹ ਗੁਰਦੁਆਰਾ 1 ਸਾਲ ਪਹਿਲੋਂ ਜਦੋਂ ਅਸੀਂ ਆਏ ਸੀ ਇੱਥੇ, ਤੇ ਇਸ ਦਾ ਇਹ ਏਰੀਆ ਜਿਹੜਾ ਸੀ ਇਹ ਸਿਰਫ 4 ਏਕੜ ਦੇ ਵਿੱਚ ਸੀ ਇਹ ਗੁਰਦੁਆਰਾ। ਔਰ ਇਹਦੀਆਂ ਵੀਡੀਓਜ਼ ਜਿਹੜਾ ਪੰਜਾਬੀ ਪ੍ਰਚਾਰ ਦੇ ਨਾਲ ਬਹੁਤ ਪਹਿਲੇ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਅਸੀਂ ਪਿਛਲੇ 2-3 ਸਾਲ ਤੋਂ ਇਹਨਾਂ ਦੇ ਵੀਡੀਓਜ਼ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ। ਲੇਕਿਨ 10 ਮਹੀਨੇ ਦੀ ਮੁੱਦਤ ਦੇ ਵਿੱਚ ਇਤਨਾ ਰਿਕਾਰਡ ਆਲੀਸ਼ਾਨ ਕੰਪਲੈਕਸ, ਇਹ ਜਿਸ ਤਰ੍ਹਾਂ ਮੈਂ ਪਹਿਲੇ ਕਹਿ ਚੁੱਕਿਆ ਹਾਂ ਕਿ ਇਹ ਸੋਚਿਆ ਜਾ ਸਕਦਾ ਹੈ, ਇਹ ਬਣਾਉਣਾ ਬੜਾ ਔਖਾ ਹੈ। ਸੋ ਇਸ ਟਾਈਮ ਗੁਰਦੁਆਰਾ ਕਰਤਾਰਪੁਰ ਕੰਪਲੀਟ ਹੋ ਚੁੱਕਾ ਹੈ। ਔਰ ਇਸ ਮਨਸੂਬੇ ਦਾ ਤੁਹਾਨੂੰ ਦੱਸਦੇ ਜਾਈਏ ਕਿ ਇਹ 6 ਸਾਲ ਦਾ ਮਨਸੂਬਾ ਸੀ, ਲੇਕਿਨ ਇਸ ਨੂੰ ਪਾਕਿਸਤਾਨ ਨੇ ਸਿਰਫ 10 ਮਹੀਨੇ ਦੇ ਵਿੱਚ ਮੁਕੰਮਲ ਕਰ ਦਿੱਤਾ ਹੈ। ਔਰ ਅੱਜ 9 ਨਵੰਬਰ ਦਾ ਉਹ ਦਿਹਾੜ ਜਿਹਦੇ ਵਿੱਚ ਅੱਜ ਇਸ ਦਾ ਇਫਤਤਾਹ ਹੈ। ਇੱਥੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਉਹ ਵੀ ਆਉਣਗੇ ਔਰ ਭਾਰਤ ਤੋਂ ਜਿਹੜੇ ਮਹਿਮਾਨ ਆ ਰਹੇ ਹਨ ਉਹ ਮਨਮੋਹਨ ਸਿੰਘ ਹਨ, ਉਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਹਨ ਔਰ ਮਸ਼ਹੂਰ ਫਿਲਮ ਸਟਾਰ ਸਨੀ ਦੇਵਲ ਹਨ, ਔਰ ਇਸ ਤੋਂ ਇਲਾਵਾ ਭਾਰਤੀ ਪੰਜਾਬ ਦੇ ਵਜ਼ੀਰ ਆਲਾ ਕੈਪਟਨ ਅਮਰਿੰਦਰ ਸਿੰਘ ਉਹ ਆ ਰਹੇ ਹਨ। ਸੋ ਇਹ ਜਗ੍ਹਾ ਜਿਸ ਨੂੰ ਪਹਿਲੇ ਕੋਈ ਇਤਨਾ ਧਿਆਨ ਨਹੀਂ ਦਿੱਤਾ ਗਿਆ, ਹੁਣ ਉਹ ਜਗ੍ਹਾ ਨੇ ਆਪਣਾ ਆਪ ਮਨਵਾਇਆ ਹੈ। ਇਹ ਉਹ ਜਗ੍ਹਾ ਹੈ, ਦੱਸਦੇ ਜਾਈਏ ਇਹਦੀ ਹਿਸਟੋਰੀਕਲ ਇੰਪੋਰਟੈਂਸ ਦੇ ਬਾਰੇ ਦੱਸਦੇ ਜਾਈਏ ਕਿ ਇਸ ਜਗ੍ਹਾ ਤੇ ਬਾਬਾ ਗੁਰੂ ਨਾਨਕ ਜੀ ਨੇ ਆਪਣੀ ਹਯਾਤੀ ਦੇ ਆਖਰੀ 18 ਵਰੇ ਗੁਜ਼ਾਰੇ। ਉਹ 18 ਸਾਲ ਜਿੰਦੇ ਵਿੱਚ ਆਪ ਨੇ ਸਾਰੇ ਆਪਣੇ ਸਫ਼ਰ ਕਰਕੇ ਜਦੋਂ ਆਖਰੀ ਸਫ਼ਰ ਕਰਦੇ ਹਨ ਤੇ ਉਹਦੇ ਉਸ ਟਾਈਮ ਆਪ ਇੱਥੇ ਰਹਿੰਦੇ ਹਨ। ਔਰ ਫਿਰ ਆਪ ਦਾ ਜੋ 3 ਨੁਕਾਤੀ ਏਜੰਡਾ ਹੈ, ਜੋ ਪੂਰੀ ਜ਼ਿੰਦਗੀ ਦਾ ਫਲਸਫਾ ਹੈ, ਉਹਨਾਂ ਦਾ ਨਿਚੋੜ ਹੈ, ਉਹ ਉਹਨਾਂ ਨੇ ਇਸ ਥਾਂ ਤੇ ਹੀ ਦਿੱਤਾ। ਇਸ ਥਾਂ ਤੇ ਹੀ ਆਪ ਨੇ ਆਖਿਆ ਕਿ ਕੀਰਤਨ ਕਰੋ, ਨਾਮ ਜਪੋ, ਵੰਡ ਚੱਖੋ। ਕੀਰਤਨ ਕਰੋ, ਹਲਾਲ ਰੋਜ਼ੀ ਕਮਾਓ, ਨਾਮ ਜਪੋ ਉਸ ਖਾਲਿਕ ਦਾ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਉਹਦਾ ਨਾਮ ਜਪੋ, ਵੰਡ ਚੱਖੋ ਕਿ ਜੋ ਤੂੰ ਹਲਾਲ ਕਮਾਇਆ ਹੈ ਉਸ ਨੂੰ ਵੰਡ ਕੇ ਖਾਓ। ਇਹ ਨਹੀਂ ਕਿ ਇੱਕ ਬੰਦਾ ਜੋ ਕਮਾਉਂਦਾ ਹੈ ਉਸ ਨੇ ਉਹੀ ਖਾਣਾ ਹੈ। ਔਰ ਇਹ ਫਲਸਫਾ ਹੀ ਅੱਗੇ ਜਿਹੜੀ ਸੋਸ਼ਲਿਜ਼ਮ ਦੀਆਂ ਬੁਨਿਆਦਾਂ ਇਹੀ ਬਣਦਾ ਹੈ। ਇਸ ਤੋਂ ਪਹਿਲੇ ਬਾਬਾ ਗੁਰੂ ਨਾਨਕ ਦੇ ਰੂਹਾਨੀ ਪੀਰੋ ਮੁਰਸ਼ਦ ਬਾਬਾ ਫਰੀਦ ਹੋਰਾਂ ਨੇ ਵੀ ਇਸੇ ਹੀ ਵੱਲ ਇਸ਼ਾਰਾ ਕੀਤਾ ਸੀ ਕਿ ਕੋਠੇ ਚੜ੍ਹ ਕੇ ਵੇਖਿਆ ਤੇ ਘਰ ਘਰ ਇਹ ਅੱਗ, ਜਾਂ ਬਾਜ਼ ਥਾਵਾਂ ਤੇ ਸਾਨੂੰ ਲਿਖਿਆ ਹੋਇਆ ਮਿਲਦਾ ਹੈ ਕਿ ਉੱਚੇ ਚੜ੍ਹ ਕੇ ਵੇਖਿਆ ਤੇ ਘਰ ਘਰ ਇਹ ਅੱਗ। ਉਹ ਜਿਹੜੀ ਅੱਗ ਹੈ ਉਹ ਮੁਆਸ਼ਰਤੀ ਔਰ ਜਿਹੜੀ ਇਕਨੋਮਿਕ ਨਾ ਇਨਸਾਫੀ ਹੈ, ਊਂਚ ਨੀਚ ਹੈ, ਉਹੀ ਹੈ ਜਿਸ ਨੂੰ ਬਾਬੇ ਨਾਨਕ ਨੇ ਆਪਣੇ ਫਲਸਫੇ ਦੇ ਤਹਿਤ ਹੋਰ ਤਰੋ ਤਾਜ਼ਾ ਕੀਤਾ ਔਰ 3 ਨੁਕਾਤੀ ਏਜੰਡਾ ਦੇ ਦਿੱਤਾ, ਜਿੰਦਾ ਆਖਰੀ ਇਹ ਸੀ ਕਿ ਤੁਸੀਂ ਉਸ ਨੂੰ ਵੰਡ ਕੇ ਖਾਓ। ਔਰ ਪਹਿਲਾ ਕਿਰਤ ਕਰੋ, ਮਤਲਬ ਕਿ ਤੁਸੀਂ ਹਲਾਲ ਰਿਜ਼ਕ ਕਮਾਓ। ਔਰ ਹਲਾਲ ਰਿਜ਼ਕ ਕਮਾਉਣ ਦੀ ਖਾਤਰ ਇਹੀ ਉਹ ਜਗ੍ਹਾ ਸੀ, ਇਹ ਪਾਕ ਪਵਿੱਤਰ ਥਾਂ
ਜਿੱਥੇ ਆਪ ਨੇ ਇੱਥੇ ਖੇਤੀ ਵੀ ਕੀਤੀ ਔਰ ਆਪ ਦੀ ਜ਼ਿੰਦਗੀ ਦੇ ਜਿਹੜੇ ਆਖਰੀ 18 ਸਾਲ ਹਨ ਉਹ ਅਮਲੀ ਨਮੂਨਾ ਹਨ। ਔਰ ਉਹਦੇ ਵਿੱਚ ਇੱਕ ਜਿਹੜਾ ਪੂਰਾ ਟ੍ਰੈਂਡ ਚੱਲਿਆ ਆ ਰਿਹਾ ਸੀ, ਆਪ ਨੇ ਉਸ ਨੂੰ ਚੇਂਜ ਕੀਤਾ, ਉਸ ਨੂੰ ਬਦਲਾ ਕਿ ਪਹਿਲੇ ਜਿਹੜਾ ਕੋਈ ਰੱਬ ਦੇ ਨਜ਼ਦੀਕ ਬੰਦਾ ਆਉਂਦਾ ਸੀ ਉਹ ਇਹ ਸਮਝਦਾ ਸੀ ਕਿ ਮੈਂ ਸ਼ਾਇਦ ਦੁਨੀਆ ਤੋਂ ਮੈਂ ਬਿਲਕੁਲ ਬੇਗਾਨਾ ਹੋ ਜਾਵਾਂ, ਦੁਨੀਆ ਤੋਂ ਮੈਂ ਵੱਖ ਹੋ ਜਾਵਾਂ ਔਰ ਮੈਂ ਕਿਸੇ ਜੰਗਲ ਦਾ ਹਿੱਸਾ ਬਣ ਜਾਵਾਂ, ਮੈਂ ਕੋਈ ਜੋਗੀ ਬਣ ਜਾਵਾਂ, ਮਤਲਬ ਦੁਨੀਆ ਤੋਂ ਮੇਰਾ ਕੋਈ ਕਨੈਕਸ਼ਨ ਜਿਹੜਾ ਹੈ ਉਹ ਖਤਮ ਹੋ ਜਾਵੇ। ਲੇਕਿਨ ਬਾਬਾ ਜੀ ਨੇ ਪਹਿਲੀ ਦਫਾ ਇਹ ਦੱਸਿਆ, ਇਹ ਕਰਕੇ ਵਿਖਾਇਆ ਕਿ ਨਹੀਂ, ਰੱਬ ਦਾ ਹੋਣ ਦੀ ਖਾਤਰ ਤੁਹਾਨੂੰ ਦੁਨੀਆ ਤੋਂ ਕੱਟਣਾ ਜ਼ਰੂਰੀ ਨਹੀਂ ਹੈ, ਬਲਕਿ ਇੱਕ ਬਿਹਤਰ ਦੁਨੀਆ ਦਾ ਨਕਸ਼ਾ ਉਹੀ ਰੱਬ ਵੱਲ ਤੁਹਾਨੂੰ ਨੇੜੇ ਲੈ ਜਾਂਦਾ ਹੈ। ਲੁਕਾਈ ਦਾ ਭਲਾ ਉਹੀ ਤੁਹਾਨੂੰ ਰੱਬ ਦੇ ਨੇੜੇ ਲੈ ਜਾਂਦਾ ਹੈ। ਸੋ ਸੋਸ਼ਲਿਜ਼ਮ ਦੀਆਂ ਬੁਨਿਆਦਾਂ ਉਹ ਸਾਡੀ ਇਸ ਪੰਜਾਬ ਧਰਤੀ ਦੇ ਵਿੱਚ ਬਹੁਤ ਗਹਿਰੀਆਂ ਹਨ। ਉਹ ਬਾਬਾ ਫਰੀਦ ਹੋਣ, ਉਹ ਬਾਬਾ ਗੁਰੂ ਨਾਨਕ ਹੋਣ, ਜਾਂ ਅੱਗੇ ਆ ਕੇ ਉਹ ਮੇਰੇ ਪੀਰੋ ਮੁਰਸ਼ਦ ਬੁੱਲੇ ਸ਼ਾਹ ਹੋਣ, ਇਹਨਾਂ ਨੇ ਉਹ ਪ੍ਰਚਾਰ ਜਿਹੜਾ ਬਾਅਦ ਦੇ ਵਿੱਚ ਆ ਕੇ ਸਾਡੇ ਕੋਲ ਯੂਰਪ ਤੋਂ, ਚਾਈਨਾ ਤੋਂ ਬਹੁਤ ਅਰਸਾ ਬਾਅਦ ਇੱਥੇ ਸਾਡੇ ਕੋਲ ਪਹੁੰਚ ਰਿਹਾ ਹੈ, ਸੋਸ਼ਲਿਸਟ ਨਜ਼ਰੀਆਤ, ਉਹ ਸਾਰਿਆਂ ਤੋਂ ਪਹਿਲੇ ਦਿੱਤੇ। ਸੋ ਅੱਜ ਦੇ ਤਾਰੀਖੀ ਦਿਹਾੜੇ ਤੇ ਅਸੀਂ ਇੱਥੇ ਮੌਜੂਦ ਰਵਾਂਗੇ, ਤੁਹਾਨੂੰ ਅਸੀਂ ਦਿਖਾਵਾਂਗੇ, ਮਿਲਾਵਾਂਗੇ ਲੋਕਾਂ ਦੇ ਨਾਲ, ਸਾਡੇ ਨਾਲ ਜੁੜੇ ਰਹਿਣਾ। ਬਹੁਤ ਸ਼ੁਕਰੀਆ ਤੁਹਾਡਾ, ਔਰ ਅਸੀਂ ਇਹ ਚਾਹਾਂਗੇ ਕਿ ਇਸ ਪਿਆਰ ਦੇ ਪੈਗਾਮ ਨੂੰ ਤੁਸੀਂ ਅੱਗੇ ਵੀ ਸ਼ੇਅਰ ਕਰੋ, ਇਸ ਨੂੰ ਵੱਧ ਕੇ ਵੱਧ ਫੈਲਾਓ।